ਇਹ ਗੱਲ ਹੈ 1808 ਦੀ। ਇੱਕ ਐਨਕ ਬਣਾਉਣ ਵਾਲੇ ਹੈਂਸ ਲੈਪਰਹੇ ਨੇ ਦੂਰਬੀਨ ਨੂੰ ਇਜਾਦ ਕੀਤਾ। ਇਸ ਕਾਰਨ 1808 ਦਾ ਸਾਲ ਸਾਇੰਸ ਦੀ ਤਾਰੀਖ ਦੇ ਵਿੱਚ ਇੱਕ ਬਹੁਤ ਅਹਿਮ ਸਾਲ ਬਣ ਗਿਆ। ਜਦੋਂ ਦੂਰਬੀਨ ਇਜਾਦ ਹੋਈ ਤੇ ਸ਼ੁਰੂ ਵਿੱਚ ਲੋਕਾਂ ਨੇ ਇਹਨੂੰ ਦੂਰ ਦੀਆਂ ਸ਼ੈਵਾਂ ਲਾਗੇ ਕਰਕੇ ਵੇਖਣ, ਐਂਟਰਟੇਨਮੈਂਟ ਦੇ ਤੌਰ ਤੇ ਇਸਤੇਮਾਲ ਕਰਨਾ ਸ਼ੁਰੂ ਕੀਤਾ। 1809 ਦੇ ਵਿੱਚ ਗੈਲੀਲੀਓ ਨਾਂ ਦਾ ਇੱਕ ਹੋਰ ਸਾਇੰਸਦਾਨ ਆਉਂਦਾ ਹੈ, ਜਿਸ ਨੇ ਇਸ ਦੂਰਬੀਨ ਦਾ ਰੁਖ ਜ਼ਮੀਨ ਤੇ ਵੇਖਣ ਦੀ ਬਜਾਏ ਅਸਮਾਨਾਂ ਵੱਲ ਨੂੰ ਮੋੜ ਦਿੱਤਾ। ਇਸ ਦੇ ਨਾਲ ਹੀ ਇੱਕ ਨਵੀਂ ਸਾਇੰਸ ਦਾ ਆਗਾਜ਼ ਹੋਇਆ, ਜਿਸ ਨੂੰ ਐਸਟ੍ਰੋਨੋਮੀ ਆਖਿਆ ਜਾਂਦਾ ਹੈ। ਇਨਸਾਨ ਹਾਲੇ ਤੱਕ ਸਿਰਫ ਜ਼ਮੀਨ ਨੂੰ ਹੀ ਖੋਜ ਰਿਹਾ ਸੀ, ਪਰ ਇਸ ਦੂਰਬੀਨ ਦੇ ਨਾਲ ਉਹਨੇ ਅਸਮਾਨਾਂ ਦੀ ਖੋਜ ਵੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੌਰ ਅੰਦਰ ਕੈਥੋਲਿਕ ਚਰਚ ਦਾ ਆਖਣਾ ਸੀ ਭਈ ਸੂਰਜ, ਚੰਦ, ਤਾਰੇ ਜ਼ਮੀਨ ਦੇ ਆਲੇ ਦੁਆਲੇ ਘੁੰਮਦੇ ਨੇ, ਜਦ ਕਿ ਗੈਲੀਲੀਓ ਦਾ ਆਖਣਾ ਸੀ ਕਿ ਇਹਨਾਂ ਸਾਰਿਆਂ ਦਾ ਮਰਕਜ਼ ਜ਼ਮੀਨ ਨਹੀਂ ਬਲਕਿ ਸੂਰਜ ਹੈ ਤੇ ਜ਼ਮੀਨ ਸੂਰਜ ਦੇ ਆਲ ਦੁਆਲੇ ਚੱਕਰ ਲਾਉਂਦੀ ਪਈ ਹੈ। ਇਹ ਉਹਨਾਂ ਦੇ ਮਜ਼ਹਬ ਦੇ ਖਿਲਾਫ ਗੱਲ ਸੀ। ਇਸ ਪਾਰੋਂ ਉਹਨੂੰ ਕੈਦਖਾਨੇ ਅੰਦਰ ਸੁੱਟ ਦਿੱਤਾ ਗਿਆ, ਜਿੱਥੇ ਉਹਦੀ ਮੌਤ ਹੋ ਗਈ। ਇਹ ਹਾਲੇ ਅਸਮਾਨਾਂ ਦੀ ਖੋਜ ਦਾ ਆਗਾਜ਼ ਸੀ ਤੇ ਸਿਰਫ 300 ਸਾਲਾਂ ਬਾਅਦ ਉਹ ਵੇਲਾ ਆਇਆ ਜਦੋਂ ਵੱਡੀਆਂ ਦੂਰਬੀਨਾਂ ਹਬਲ, ਕੰਪਟਨ ਰਾਹੀਂ ਸਿਤਾਰਿਆਂ, ਤੇ ਗੈਲੈਕਸੀਜ਼ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਐਸਟ੍ਰੋਨੋਮੀ ਦੀ ਦੁਨੀਆ ਦੇ ਵਿੱਚ ਭੁਚਾਲ ਉਸ ਵੇਲੇ ਆਇਆ ਜਦੋਂ ਖਲਾ ਦੇ ਵਿੱਚ 1990 ਨੂੰ ਹਬਲ ਨਾਂ ਦੀ ਟੈਲੀਸਕੋਪ ਨੂੰ ਭੇਜਿਆ ਗਿਆ। ਉਸ ਨੇ ਖਲਾ ਦੀਆਂ ਜਿਹੜੀਆਂ ਤਸਵੀਰਾਂ ਭੇਜੀਆਂ, ਉਹਨਾਂ ਨੇ ਇਨਸਾਨ ਦੇ ਦਿਮਾਗ ਦੇ ਪਰਦੇ ਹਟਾ ਦਿੱਤੇ। ਇਸ ਤੋਂ ਪਹਿਲਾਂ ਸਾਇੰਸਦਾਨਾਂ ਦਾ ਖਿਆਲ ਸੀ ਭਈ ਇਸ ਕਾਇਨਾਤ ਅੰਦਰ ਸਿਰਫ ਸਾਡੀ ਹੀ ਕਹਿਕਸ਼ਾਂ ਯਾਨੀ ਮਿਲਕੀ ਵੇ ਹੈ, ਪਰ ਸਾਇੰਸਦਾਨਾਂ ਨੂੰ ਆਪਣਾ ਖਿਆਲ ਉਸ ਵੇਲੇ ਬਦਲਣਾ ਪਿਆ ਜਦੋਂ ਹਬਲ ਨੇ ਦੂਜੀਆਂ ਕਈ ਮਿਲਕੀ ਵੇਜ਼ ਦੀਆਂ ਤਸਵੀਰਾਂ ਜ਼ਮੀਨ ਤੇ ਘੱਲੀਆਂ। ਅੱਜ ਅਸੀਂ ਐਸਟ੍ਰੋਨੋਮੀ ਰਾਹੀਂ ਕਾਇਨਾਤ ਦੇ ਬਾਰੇ ਜੋ ਕੁਝ ਵੀ ਜਾਣਦੇ ਹਾਂ, ਉਹ ਸਭ ਬੇਸਿਕ ਇਨਫੋਰਮੇਸ਼ਨ ਸਿਰਫ ਹਬਲ ਦੀ ਵਜ੍ਹਾ ਤੋਂ ਹੈ। ਹੁਣ ਜਦ ਕਿ ਹਬਲ ਬੁੱਢੀ ਹੋ ਗਈ ਏ, ਹੁਣ ਉਸ ਨਾਲੋਂ ਜਦੀਦ ਟੈਕਨੋਲੋਜੀ ਵਾਲੀਆਂ ਸ਼ੈਵਾਂ ਆਉਣ ਦੇ ਨਾਲ ਇਸ ਦਾ ਇਸਤੇਮਾਲ ਖਤਮ ਹੋ ਜਾਵੇਗਾ। ਹੁਣ ਆਨੇ ਆ ਅਸੀਂ ਐਸੀ ਟੈਲੀਸਕੋਪ ਦੇ ਬਾਰੇ ਜਿਸ ਦਾ ਨਾਂ ਜੇਮਸ ਵੈਬ ਹੈ। ਇਸ ਵੈਬ ਨੂੰ ਬਣਾਉਣ ਵਿੱਚ 15 ਮੁਲਕਾਂ ਦੀਆਂ 250 ਕੰਪਨੀਆਂ ਸ਼ਾਮਲ ਨੇ। ਇਸ ਦਾ ਨਾਂ ਨਾਸਾ ਦੇ ਪੁਰਾਣੇ ਹੈਡ ਜੇਮਸ ਵੈਬ ਦੇ ਨਾਂ ਤੇ ਰੱਖਿਆ ਗਿਆ, ਜੋ ਕਿ 1961 ਤੋਂ ਲੱਗ ਕੇ 1968 ਤੱਕ ਨਾਸਾ ਦੇ ਹੈਡ ਰਹੇ। ਜੇਮਸ ਵੈਬ ਨੇ ਚੰਦ ਤੇ ਭੇਜੇ ਜਾਵਣ ਵਾਲੇ ਅਪੋਲੋ ਦੇ ਮਿਸ਼ਨ ਨੂੰ ਕਾਮਯਾਬ ਕਰਨ ਦੇ ਵਿੱਚ ਬੜਾ ਅਹਿਮ ਕਿਰਦਾਰ ਅਦਾ ਕੀਤਾ ਸੀ। ਖੈਰ, ਜੇਮਸ ਵੈਬ ਇੱਕ ਜਦੀਦ ਟੈਲੀਸਕੋਪ ਹੈ ਜਿਸ ਤੇ $10 ਅਰਬ ਲਾਗਤ ਆਈ ਹੈ। ਇਸ ਟੈਲੀਸਕੋਪ ਦੇ ਸ਼ੀਸ਼ੇ ਦਾ ਡਾਇਆਮੀਟਰ 6.5 ਮੀਟਰ ਹੈ, ਜਿਸ ਨੂੰ 18 ਛੋਟੇ ਸ਼ੀਸ਼ਿਆਂ ਨਾਲ ਬਣਾਇਆ ਗਿਆ ਹੈ। ਇਹ ਬਰੀਲੀਅਮ ਦੇ ਮਟੀਰੀਅਲ ਦੇ ਨਾਲ ਤਿਆਰ ਕੀਤੀ ਗਈ ਹੈ। ਤੁਹਾਨੂੰ ਦੱਸਦੇ ਚੱਲੀਏ ਕਿ ਜੇਮਸ ਵੈਬ ਟੈਲੀਸਕੋਪ ਨੂੰ 25 ਦਸੰਬਰ 2021 ਨੂੰ ਲਾਂਚ ਕਰ ਦਿੱਤਾ ਗਿਆ ਸੀ। ਇਸ ਖਲਾਈ ਦੂਰਬੀਨ ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਕੰਮ ਵੀ ਆਖਿਆ ਜਾ ਰਿਹਾ ਹੈ। ਇਸ ਦੂਰਬੀਨ ਨੇ 6 ਮਹੀਨਿਆਂ ਬਾਅਦ ਜਿਹੜੀ ਪਹਿਲੀ ਤਸਵੀਰ ਭੇਜੀ ਹੈ, ਉਹਦੇ ਵਿੱਚ ਕਹਿਕਸ਼ਾਂ ਦੀ ਰੋਸ਼ਨੀ ਵੇਖੀ ਜਾ ਸਕਦੀ ਹੈ। ਉਹ ਰੋਸ਼ਨੀ ਜਿਸ ਨੇ ਅਰਬਾਂ ਸਾਲਾਂ ਦਾ ਸਫ਼ਰ ਤੈਅ ਕੀਤਾ। ਉਂਝ ਤੇ ਇਹ ਟੈਲੀਸਕੋਪ ਹਰ ਕਿਸਮ ਦੀ ਖਲਾ ਦੇ ਬਾਰੇ ਜਾਣਕਾਰੀ ਦੇਵੇਗੀ, ਪਰ ਬੇਸਿਕਲੀ ਇਹਦੇ ਦੋ ਵੱਡੇ ਕੰਮ ਨੇ। ਪਹਿਲਾ, ਕੋਈ ਅਜਿਹਾ ਸਿਆਰਾ ਲੱਭੇ ਜਿੱਥੇ ਇਨਸਾਨ ਰਹਿ ਸਕਦਾ ਹੋਵੇ, ਤੇ ਦੂਜਾ ਕਾਇਨਾਤ ਦਾ ਸਭ ਤੋਂ ਬਹੁਤਾ ਚਮਕਣ ਵਾਲਾ ਸਿਤਾਰਾ ਲੱਭਣਾ। ਉਹ ਸਿਤਾਰਾ ਜੋ ਕਿ ਅੱਜ ਤੋਂ ਕੋਈ 13 ਅਰਬ ਸਾਲ ਪਹਿਲੇ ਬਣਿਆ ਸੀ। ਇਸ ਤਸਵੀਰ ਅੰਦਰ ਤੁਸੀਂ ਕਹਿਕਸ਼ਾਵਾਂ ਦਾ ਚਮਗੱਟਾ ਵੇਖ ਸਕਦੇ ਹੋ, ਜਿਸ ਨੂੰ ਸਮੈਕਸ 0723 ਦਾ ਨਾਂ ਦਿੱਤਾ ਗਿਆ ਹੈ। ਇਹ 4.6 ਅਰਬ ਸਾਲ ਦੇ ਫਾਸਲੇ ਤੇ ਮੌਜੂਦ ਹੈ, ਪਰ ਇਹਦੇ ਤੇ ਜੋ ਰੋਸ਼ਨੀ ਨਜ਼ਰ ਆ ਰਹੀ ਹੈ ਉਹ ਇਸ ਤੋਂ ਵੀ ਬਹੁਤ ਫਾਸਲੇ ਤੇ ਹੈ। ਤੁਹਾਨੂੰ ਦੱਸਦੇ ਚੱਲੀਏ ਕਿ ਹਾਲੇ ਤੱਕ ਕਾਇਨਾਤ ਦਾ ਜ਼ਾਹਰ ਹੋਣ ਵਾਲਾ ਇਹ ਸਭ ਤੋਂ ਵੱਡਾ ਰਾਜ਼ ਹੈ। ਨਾਸਾ ਮੁਤਾਬਕ ਰੋਸ਼ਨੀ ਦੀ ਰਫ਼ਤਾਰ 1,86,000 ਮੀਲ ਫੀ ਸੈਕਿੰਡ ਹੈ, ਯਾਨੀ ਉਹ ਇਸ ਰਫ਼ਤਾਰ ਦੇ ਨਾਲ ਸਫ਼ਰ ਕਰਦੀ ਹੈ। ਤੇ ਤੁਹਾਡੇ ਵਾਸਤੇ ਇਹ ਹੈਰਾਨੀ ਦੀ ਗੱਲ ਹੋਵੇਗੀ ਕਿ ਜੋ ਰੋਸ਼ਨੀ ਅੱਜ ਤੁਸੀਂ ਵੇਖ ਰਹੇ ਹੋ, ਉਹ 13 ਅਰਬ ਸਾਲ ਦਾ ਸਫ਼ਰ ਤੈਅ ਕਰਕੇ ਤੁਹਾਡੇ ਤੱਕ ਆਪੜੀ ਹੈ। ਅਸੀਂ ਵੀ ਇਸੇ ਰੋਸ਼ਨੀ ਦੇ ਪਿੱਛੇ ਜਾ ਰਹੇ ਹਾਂ, ਕਿਉਂਕਿ ਅਸੀਂ ਤੇ ਹਾਲੇ ਸਫ਼ਰ ਸ਼ੁਰੂ ਕੀਤਾ ਹੈ। ਸਾਨੂੰ ਪਤਾ ਹੈ ਕਿ ਕਾਇਨਾਤ 13.8 ਅਰਬ ਸਾਲ ਪੁਰਾਣੀ ਹੈ। ਅਸੀਂ ਦਰਅਸਲ ਕਾਇਨਾਤ ਦੇ ਸਟਾਰਟਿੰਗ ਪੁਆਇੰਟ ਤੇ ਪਹੁੰਚਣਾ ਚਾਹ ਰਹੇ ਹਾਂ। ਇਹ ਸੀ ਸਾਡੀ ਅੱਜ ਦੀ ਖਲਾ ਦੇ ਬਾਰੇ ਦੇ ਵਿੱਚ ਜਾਣਕਾਰੀ, ਖਾਸ ਤੌਰ ਤੇ ਜੇਮਸ ਵੈਬ ਦੇ ਬਾਰੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ।